रियासत आखिर है ही क्यों? ਜਿਹੜਾ ਮੁਲਕ ਦੁਨੀਆ ਨੂੰ ਲੈਕਚਰ ਦਿੰਦਾ ਫਿਰਦਾ ਹੈ ਜਾਂ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਹੈ, ਅੱਜ ਉਹਦੀ ਆਪਣੀ ਨੌਜਵਾਨ ਨਸਲ ਦੁਨੀਆ ਭਰ ਦੇ ਵਿੱਚ ਸਿਰਫ ਬਦਨਾਮ ਹੁੰਦੀ ਪਈ ਹੈ, ਬਲਕਿ ਪੂਰੀ ਕੌਮ ਦਾ ਚਿਹਰਾ ਸ਼ਰਮਿੰਦਗੀ ਨਾਲ ਝੁਕਾਉਂਦੀ ਪਈ। ਇਹ ਕੋਈ ਪਹਿਲਾ ਵਾਕਿਆ ਨਹੀਂ ਹੈ। ਬਰਤਾਨੀਆ, ਕੈਨੇਡਾ, ਇਜ਼ਰਾਈਲ, ਹਰ ਜਗ੍ਹਾ ਇੰਡੀਅਨ ਸਕੀਮ ਨੈਟਵਰਕਸ, ਫੇਕ ਕਾਲ ਸੈਂਟਰਸ, ਆਨਲਾਈਨ ਲੋਕਾਂ ਦੇ ਨਾਲ ਜਿਹੜੇ ਨੇ ਉਹ ਫਰਾਡ ਕਰਕੇ ਤੇ ਉਹ ਵਾਲੇ ਕੇਸਿਸ ਵੀ ਸਾਹਮਣੇ ਆ ਚੁੱਕੇ ਨੇ। ਕੈਨੇਡੀਅਨ ਪੁਲਿਸ ਦੀ ਰਿਪੋਰਟ ਦੇ ਮੁਤਾਬਿਕ ਕਈ ਭਾਰਤੀ ਗਰੁੱਪ ਫੇਕ ਇਮੀਗ੍ਰੇਸ਼ਨ ਏਜੰਸੀਜ਼ ਔਰ CRA ਕਾਲ ਸਕੀਮਸ ਦੇ ਵਿੱਚ ਵੀ ਮੁਲਵਸ ਪਾਈਆਂ ਗਈਆਂ ਨੇ। ਕਦੀ ਆਪਦੀਆਂ ਇਖਲਾਕੀ ਬਰਾਮਦਾਤ ਵੇਖੀਆਂ ਨੇ? ਨਫ਼ਰਤ ਹੈ, ਤਾਸੁਬ ਹੈ, ਧੋਖਾਧੜੀ ਹੈ। ਤੁਹਾਡਾ ਅਸਲ ਚਿਹਰਾ ਉਹ ਨਹੀਂ ਜਿਹੜਾ ਟੀਵੀ ਤੇ ਨਜ਼ਰ ਆਉਂਦਾ ਹੈ, ਬਲਕਿ ਉਹ ਹੈ ਜਿਹੜਾ ਕਿ ਤੁਹਾਡੇ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਵਿਖਾ ਦਿੱਤਾ ਹੈ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं तुहाडी मेज़बान शमाइला नियाज़। ਅੱਜ डायरैक्ट टीवी व्लॉग शुरू करते हैं। कदी कदी इंसान सोचण ते मजबूर हो जाता है कि ये जनाब जिहड़ा भारत हैगा है, ये रियासत आखिर है ही क्यों? जिहड़ा मुल्क दुनिया नूं लैक्चर दिंदा फिरदा है या अपने आप नूं विश्व गुरु कहंदा है, वो हर वक्त पाकिस्तान दे उत्ते उंगलां चकदा है। ਅੱਜ ਉਹਦੀ ਆਪਣੀ ਨੌਜਵਾਨ ਨਸਲ ਦੁਨੀਆ ਭਰ ਦੇ ਵਿੱਚ ਸਿਰਫ ਬਦਨਾਮ ਹੁੰਦੀ ਪਈ ਹੈ, ਬਲਕਿ ਪੂਰੀ ਕੌਮ ਦਾ ਚਿਹਰਾ ਸ਼ਰਮਿੰਦਗੀ ਨਾਲ ਝੁਕਾਉਂਦੀ ਪਈ ਹੈ। ਪਹਿਲੇ ਤਾਂ ਪਾਓ ਜੀ ਆ ਵੀਡੀਓ, ਐਡੀਟਰ ਸਾਹਿਬ ਆ ਵੀਡੀਓ ਚੁੱਕੋ, ਜ਼ਰਾ ਵਿਖਾਓ ਇਹਨਾਂ ਨੂੰ, ਤਾਰੇ ਵਿਖਾਓ ਜ਼ਰਾ ਇਹਨਾਂ ਨੂੰ। नए स्टूडेंट्स प्ले हैक है, 10-20 सेंट डालो और अपना चलते बनो। क्यों भाई, कितने पैसे बचा लिए हमने? 15 सेंट डाल के आए। देखिए फिर वीडियो। ਭਾਰਤ ਦੇ ਅੰਦਰ ਤਾਂ ਕਰਪਸ਼ਨ, ਫਰਾਡ ਤੇ ਫੇਕ ਡਿਗਰੀਜ਼ ਦੀਆਂ ਕਹਾਣੀਆਂ ਤਾਂ ਖਤਮ ਨਹੀਂ ਹੁੰਦੀਆਂ। ਨਰਿੰਦਰ ਮੋਦੀ ਦੀ ਇਹ ਜਿਹੜੀ ਨਈ ਭਾਰਤ ਪਾਲਿਸੀ ਹੈ, ਇਹ ਤੁਹਾਡੇ ਸਾਹਮਣੇ ਹੀ ਹੈ। ਫਰਾਡ ਦਾ ਐਕਸਪੋਰਟ, ਧੋਖੇ ਦਾ ਐਕਸਪੋਰਟ ਔਰ ਹੋਰ ਪਤਾ ਨਹੀਂ ਕਿਹੜੇ ਕਿਹੜੇ ਐਕਸਪੋਰਟ। ਹੁਣ ਜ਼ਰਾ ਸੋਚਣ ਦੀ ਵੈਸੇ ਔਰ ਸਮਝਣ ਦੀ ਗੱਲ ਇੱਥੇ ਇਹ ਹੈ ਕਿ ਜਦੋਂ ਕੋਈ ਹਿੰਦੁਸਤਾਨੀ ਨੌਜਵਾਨ ਬਾਹਰ ਜਾ ਕੇ ਇਦਾਂ ਦੇ ਟੋਟਕੇ ਦੱਸਦਾ ਹੈ ਕਿ ਪੈਸੇ ਆਪਣੇ ਕਿਵੇਂ ਬਚਾਣੇ ਹੈ ਜਾਂ ਸਕੈਮ ਕਿੱਦਾਂ ਕਰਨਾ ਹੈ, ਤੇ ਦੁਨੀਆ ਭਰ ਦੇ ਵਿੱਚ ਫਿਰ ਤਾਸੁਰ ਕਿੰਨਾ ਖਰਾਬ ਹੁੰਦਾ ਹੈ? ਆਬਵੀਅਸਲੀ ਭਾਰਤੀਆਂ ਦਾ, ਇੰਡੀਅਨਸ ਦਾ। ਫਿਰ ਇਹੀ ਭਾਰਤੀ ਮੀਡੀਆ ਉੱਤੇ ਜਿਹੜਾ ਰੋਜ਼ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਮਿਸ਼ਨ ਤੇ ਲੱਗਿਆ ਹੋਇਆ ਹੈ, ਉਸ ਵਕਤ ਖਾਮੋਸ਼ ਹੋ ਜਾਂਦਾ, ਉਦੋਂ ਇਹਨੂੰ ਨਜ਼ਰ ਨਹੀਂ ਆਉਂਦਾ। ਕਿਉਂਕਿ ਆਇਨਾ ਜਦੋਂ ਸਾਹਮਣੇ ਆ ਜਾਵੇ ਨਾ ਤਾਂ ਫਿਰ ਨਜ਼ਰਾਂ ਆਪਣੇ ਆਪ ਹੀ ਝੁਕ ਜਾਂਦੀਆਂ ਨੇ। ਹੁਣ ਕਹਿਣਗੇ ਜੀ ਇਹ ਵੀਡੀਓ ਜਾਲੀ ਹੈ, ਗੌਰ ਨਾਲ ਵੇਖ ਲਿਓ ਦੁਬਾਰਾ ਇਹ ਵੀਡੀਓ। ਇਹ ਕੋਈ ਪਹਿਲਾ ਵਾਕਿਆ ਨਹੀਂ ਹੈ। ਬਰਤਾਨੀਆ, ਕੈਨੇਡਾ, ਇਜ਼ਰਾਈਲ, ਹਰ ਜਗ੍ਹਾ ਇੰਡੀਅਨ ਸਕੀਮ ਨੈਟਵਰਕਸ, ਫੇਕ ਕਾਲ ਸੈਂਟਰਸ, ਆਨਲਾਈਨ ਲੋਕਾਂ ਦੇ ਨਾਲ ਜਿਹੜੇ ਨੇ ਉਹ ਫਰਾਡ ਕਰਕੇ ਤੇ ਉਹ ਵਾਲੇ ਕੇਸਿਸ ਵੀ ਸਾਹਮਣੇ ਆ ਚੁੱਕੇ ਨੇ। ਕੈਨੇਡੀਅਨ ਪੁਲਿਸ ਦੀ ਰਿਪੋਰਟ ਦੇ ਮੁਤਾਬਿਕ ਕਈ ਭਾਰਤੀ ਗਰੁੱਪ ਫੇਕ ਇਮੀਗ੍ਰੇਸ਼ਨ ਏਜੰਸੀਜ਼ ਔਰ CRA ਕਾਲ ਸਕੀਮਸ ਦੇ ਵਿੱਚ ਵੀ ਮੁਲਵਸ ਪਾਈਆਂ ਗਈਆਂ ਨੇ। ਔਰ ਇਹਨਾਂ ਕੇਸਿਸ ਦੀ ਵਜ੍ਹਾ ਤੋਂ ਹੀ ਬਰੂਨੇ ਮੁਲਕ ਆਉਣ ਵਾਲੇ ਜਿਹੜੇ ਸ਼ਰੀਫ ਭਾਰਤੀ ਹੈਗੇ ਆ, ਸ਼ਰੀਫ ਭਾਰਤੀ ਸ਼ਹਿਰੀ ਹੈ, ਉਹਨਾਂ ਨੂੰ ਵੀ ਫਿਰ ਸ਼ੱਕ ਦੇ ਦਾਇਰੇ ਨਾਲ ਜਿਹੜਾ ਨਾ ਉਹ ਦੇਖਿਆ ਜਾਂਦਾ ਹੈ। ਇਹੀ ਅਸਲ ਤਬਾਹੀ ਹੈ, ਆਪਣੀਆਂ ਹਰਕਤਾਂ ਨਾਲ ਖੁਦ ਆਪਣੀ ਬਰਾਦਰੀ ਨੂੰ ਜਿਹੜਾ ਨਾ ਉਹ ਜ਼ਲੀਲ ਕਰਨਾ ਔਰ ਉਹਨਾਂ ਦੀ ਇੱਜ਼ਤ ਨੂੰ ਖਾਕ ਵਿੱਚ ਹੀ ਮਿਲਾ ਦੇਣਾ। ਲੇਕਿਨ ਭਾਰਤ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਉਹਦੇ ਨੌਜਵਾਨ ਕੀ ਕਰਦੇ ਫਿਰਦੇ ਆ। ਇੱਥੇ ਹੈਰਤ ਦੀ ਗੱਲ ਇਹ ਵੀ ਹੈ ਕਿ ਇਹੀ ਭਾਰਤ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿੰਦਾ ਹੈ ਤੇ ਬਹੁਤ ਵੱਡਾ ਜੀ ਅਸੀਂ ਸੌਫਟਵੇਅਰ ਪਾਵਰ ਆ ਉਹਦਾ ਨਾਰਾ ਵੀ ਲਾਉਂਦਾ ਹੈ। ਕਦੀ ਆਪਦੀਆਂ ਇਖਲਾਕੀ ਬਰਾਮਦਾਤ ਵੇਖੀਆਂ ਨੇ? ਤੁਹਾਡੀਆਂ ਇਖਲਾਕੀ ਬਰਾਮਦਾਤ ਕਿੱਥੇ ਜਾ ਰਹੀਆਂ ਨੇ? ਨਫ਼ਰਤ ਹੈ, ਤਾਸੁਬ ਹੈ, ਧੋਖਾਧੜੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਮੁਲਕ ਦੇ ਵਿੱਚ ਅੱਜ ਵੀ ਮੁਸਲਮਾਨਾਂ ਦੇ ਨਾਲ, ਦਲਿਤਾਂ ਦੇ ਨਾਲ, ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਰੱਖਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਤੁਸੀਂ ਅਫਜ਼ਲ ਆਖੋ ਤੇ ਇਹਨਾਂ ਨੂੰ ਆਖੋ ਕੀੜਾ ਮਕੌੜਾ, ਬੱਲੇ ਹੋ ਤੇਰੇ। ਇੱਥੇ ਸੱਚਾਈ ਤੇ ਦਿਆਨਤਦਾਰੀ ਦੀ ਉਮੀਦ ਰੱਖਣਾ ਨਾ ਖੁਦ ਫਰੇਬ ਦੇ ਮੁਤਰਾਦਿਫ ਹੈ ਇੰਡੀਆ ਦੇ ਵਿੱਚ। ਔਰ ਮੈਂ ਗੱਲ ਕੋਟ ਕਰ ਦਵਾਂ, ਸਾਰੇ ਭਾਰਤੀ ਇਦਾਂ ਦੇ ਨਹੀਂ ਹੈਗੇ। ਇਹ ਮਖਸੂਸ ਇੱਕ ਟੋਲਾ ਹੈ ਜਿਨ੍ਹਾਂ ਦਾ ਬ੍ਰੇਨ ਵਾਸ਼ ਕਰਕੇ ਤੇ ਪਾਕਿਸਤਾਨ ਦੇ ਖਿਲਾਫ ਭੜਕਾਣਾ ਹੁੰਦਾ ਹੈ। ਔਰ ਇਹ ਸਭ ਸਿਰਫ ਬਰੂਨੇ ਮੁਲਕ ਨਹੀਂ, ਭਾਰਤ ਦੇ ਅੰਦਰ ਵੀ ਇਹ ਚਿਹਰਾ ਹੈਗਾ। ਕਿਹੜਾ? ਜਾਲੀ ਅਦਵਿਆਤ ਦਾ, ਫੇਕ ਕਾਲਜ ਦਾ, ਕਰਪਟ ਅਦਾਰਿਆਂ ਦਾ, ਮਜ਼ਹਬੀ ਮੁਨਾਫਰਤ ਦਾ। ਔਰ ਮੀਡੀਆ ਦਾ ਹਾਲ ਤਾਂ ਤੁਹਾਡੇ ਸਾਹਮਣੇ ਹੀ ਹੈ। ਉਹਨੂੰ ਜੋ ਆਖ ਦਿਓ ਉਹਨੇ ਉਹ ਬੋਲ ਦੇਣਾ। ਇਹ ਉਹੀ ਕੌਮ ਹੈ ਜਿਹੜੀ ਬਾਹਰ ਜਾ ਕੇ ਵੀ ਪੈਸੇ ਬਚਾਉਣ ਦੇ ਮਸ਼ਵਰੇ ਦਿੰਦੀ ਹੈ।
ਤੇ ਸਮਝ ਜਾਓ ਕਿ ਮਸਲਾ ਸਿਸਟਮ ਦਾ ਨਹੀਂ ਹੈਗਾ, ਮਸਲਾ ਸੋਚ ਦਾ ਹੈ। ਫਿਰ ਇਹਨਾਂ ਦੀ ਸੋਚ ਜਿਹੜੀ ਹੈ ਉਹ ਸ਼ੁਰੂ ਤੋਂ ਹੀ ਗੰਦੀ ਹੈਗੀ ਹੈ। ਤੁਸੀਂ ਮੁਤਾਦਿਦ ਵੀਡੀਓਜ਼ ਚੱਕ ਕੇ ਵੇਖ ਲਓ, ਪਾਕਿਸਤਾਨ ਦੇ ਨੌਜਵਾਨ ਆ ਕਰਦੇ ਪਏ ਨੇ, ਇਹ ਭੁੱਖੇ ਮਰ ਗਏ, ਇਹਨਾਂ ਕੋਲੇ ਆ ਨਹੀਂ ਹੈਗਾ, ਇਹਨਾਂ ਕੋਲੇ ਫਲਾਹ ਨਹੀਂ ਹੈਗਾ, ਪਾਕਿਸਤਾਨ ਦੀ ਆਵਾਮ ਤੇ ਫੌਜ ਆਮਨੇ ਸਾਹਮਣੇ ਹੋ ਗਏ, ਭਿੜ ਪਏ, ਆਪਸ 'ਚ ਲੜ ਪਏ, ਵਰਦੀਆਂ ਪਾੜਤੀਆਂ। ਹੱਦ ਹੋਤੀ ਹੈ ਯਾਰ, ਸਾਡੇ ਤੇ ਇਲਜ਼ਾਮ ਲਾਉਣ ਲੱਗ ਪੈਂਦੇ। ਦਹਿਸ਼ਤਗਰਦੀ ਦੇ ਖਿਲਾਫ ਸਭ ਤੋਂ ਜ਼ਿਆਦਾ ਪਾਕਿਸਤਾਨ ਨੇ ਜੰਗ ਲੜੀ ਹੈ। ਤੇ ਤੁਸੀਂ ਆਪਣੇ ਨੌਜਵਾਨਾਂ ਦੇ ਦਿਮਾਗ 'ਚ ਕੀ ਭਰਦੇ ਪਏ ਹੈ ਕਿ ਜਾਓ ਬਾਹਰ ਦੇ ਮੁਲਕਾਂ ਦੇ ਵਿੱਚ ਦੱਸੋ ਜੀ ਸਕੈਮ ਕਿਵੇਂ ਕਰਨਾ ਹੈ। ਬਹੁਤ ਸਾਰੀ ਵੀਡੀਓਜ਼ ਤੁਹਾਨੂੰ ਜਿਹੜਾ ਨਾ ਉਹ ਗੂਗਲ ਤੇ ਮਿਲ ਜਾਣਗੀਆਂ ਕਿ ਇੰਡੀਅਨਸ ਦੇ ਨਾਲ ਆਊਟ ਆਫ ਕੰਟਰੀਜ਼ ਦੇ ਵਿੱਚ ਕੀ ਹੋ ਰਿਹਾ ਹੈ। ਕੈਨੇਡਾ ਦੇ ਵਿੱਚ ਜੋ ਕੁਝ ਹੋਇਆ ਹੈ ਉਹ ਭਾਰਤ ਦੇ ਸਮਾਜੀ ਜ਼ਵਾਲ ਦੀ ਅਕਾਸੀ ਕਰਦਾ ਹੈ। ਜਿਹੜਾ ਮੁਲਕ ਆਪਣੇ ਆਪ ਨੂੰ ਸੁਪਰ ਪਾਵਰ ਸਮਝਦਾ ਹੈ, ਅੱਜ ਉਹਦੇ ਹੀ ਸ਼ਹਿਰੀ ਬਰੂਨੇ ਮੁਲਕ ਦੇ ਵਿੱਚ ਜਿਹੜਾ ਨਾ ਉਹ ਫਰਾਡ, ਨਫ਼ਰਤ ਤੇ ਸਕੈਂਡਲਸ ਦੇ ਜਿਹੜਾ ਨਾ ਉਹ ਸਕੈਂਡਲਸ ਦੀਆਂ ਮਿਸਾਲਾਂ ਬਣਦੇ ਜਾ ਰਹੇ ਨੇ। ਲੇਕਿਨ ਜਦੋਂ ਫਿਰ ਖੁਦ ਇੰਡੀਆ ਦੇ ਨੌਜਵਾਨ ਬਾਹਰ ਇਸ ਤਰ੍ਹਾਂ ਦੇ ਸਕੈਮਸ ਕਰਕੇ ਔਰ ਵੀਡੀਓ ਵੀ ਪਾਉਣਗੇ ਕਿ ਦੱਸੋ ਜੀ ਆਪਾਂ ਦੱਸਦੇ ਹਾਂ ਕਿ ਧੋਖਾ ਕਿਵੇਂ ਦੇਣਾ ਹੈ, ਤੇ ਕੌਣ ਫਿਰ ਇਤਮਾਦ ਕਰੇਗਾ ਭਾਰਤ ਦੇ ਉੱਤੇ। ਹੁਣ ਇਹ ਵਕਤ ਹੈਗਾ ਭਾਰਤ ਦੇ ਕੋਲੇ ਕਿ ਉਹਨੂੰ ਆਇਨਾ ਦੇਖਣ ਦੀ ਜ਼ਰੂਰਤ ਹੈ, ਸ਼ੀਸ਼ਾ ਵੇਖ ਲਵੇ ਆਪਣਾ। ਪਹਿਲੇ ਆਪਣੇ ਨੌਜਵਾਨਾਂ ਦੀ ਤਰਬੀਅਤ ਠੀਕ ਕਰੋ, ਆਪਣੇ ਤਾਲੀਮੀ ਇਕਦਾਰ ਬਿਹਤਰ ਬਣਾਓ ਔਰ ਆਪਣੀ ਖਾਰਜਾ ਸਾਖ ਬਚਾਉਣ ਵਾਸਤੇ ਫਿਕਰ ਕਰੋ। ਪਹਿਲੇ ਸਾਡੇ ਨਾਲ ਮੁਕਾਬਲਾ ਕਰਨ ਤੋਂ ਪਹਿਲੇ ਆਪਦੇ ਆਪ ਨੂੰ ਸੰਭਾਲ ਲਓ, ਕਿਉਂਕਿ ਜੋ ਕੌਮਾਂ ਅੰਦਰ ਤੋਂ ਖੋਖਲੀਆਂ ਹੋ ਜਾਂਦੀਆਂ ਨੇ ਉਹ ਬਾਹਰ ਸਿਰਫ ਸ਼ੋਰ ਮਚਾਉਂਦੀਆਂ ਨੇ, ਉਹ ਆਪਣਾ ਕਿਰਦਾਰ ਨਹੀਂ ਵਿਖਾ ਸਕਦੀਆਂ। ਸੋ ਭਾਰਤੀਓ, ਮੈਂ ਸਿਰਫ ਇੰਨਾ ਕਹਿਣਾ ਚਾਹਨੀ ਆ ਕਿ ਦੁਨੀਆ ਹੁਣ ਤੁਹਾਡੇ ਸਿਰਫ ਲੈਕਚਰਸ ਨਾਲ ਨਹੀਂ, ਤੁਹਾਡੇ ਅਮਾਲਾਂ ਨਾਲ ਵੀ ਤੁਹਾਨੂੰ ਪਹਿਚਾਣੇਗੀ। ਔਰ ਅੱਜ ਤੁਹਾਡਾ ਅਸਲ ਚਿਹਰਾ ਉਹ ਨਹੀਂ ਜਿਹੜਾ ਟੀਵੀ ਤੇ ਨਜ਼ਰ ਆਉਂਦਾ ਹੈ, ਬਲਕਿ ਉਹ ਹੈ ਜਿਹੜਾ ਕਿ ਤੁਹਾਡੇ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਵਿਖਾ ਦਿੱਤਾ ਹੈ, ਜਿਹੜੀ ਮੈਂ ਆਪਣੇ ਇਸ ਵਲੌਗ ਦੇ ਵਿੱਚ ਜਿਹੜਾ ਨਾ ਉਹ ਕਲਿੱਪ ਵੀ ਚਲਾਇਆ ਹੈ। ਇੰਤਹਾਈ ਜ਼ਲਾਲਤ ਹੋ ਰਹੀ ਹੈ ਵੈਸੇ ਹੈਸ਼ਟੈਗ ਭਾਰਤੀਆਂ ਦੀ ਬਾਹਰ ਦੇ ਮੁਲਕਾਂ ਦੇ ਵਿੱਚ। ਇਹ ਹੈ ਤੁਹਾਡੀ ਨਵੀਂ ਪਹਿਚਾਨ, ਹੈ ਨਾ? ਨਹੀਂ, ਤੁਹਾਡੀ ਨਵੀਂ ਪਹਿਚਾਨ ਡਿजिटल ਇੰਡੀਆ ਨਹੀਂ, ਨਵੀਂ ਪਹਿਚਾਨ ਹੈ ਸਕੈਮ ਇੰਡੀਆ। ਅੱਲਾ ਨਿਗਹਿਬਾਨ।